ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 19 ਅਕਤੂਬਰ 2015 3 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪਹਿਲਾਂ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਇਸ ਵਾਰ ਭਾਵੇਂ ਮੇਰਾ ਹਿਊਸਟਨ ਟੈਕਸਸ ਜਾਣ ਦਾ ਪ੍ਰੋਗਰਾਮ ਸੀ ਪਹਿਲਾਂ ਜੀ, ਪਰ ਪਿਛਲੇ ਹਫਤੇ ਹੀ ਮੈਨੂੰ ਪਤਾ ਲੱਗਾ ਕਿ ਇੱਥੋਂ ਦੇ ਨੌਜਵਾਨਾਂ ਨੇ ਇੱਕ ਜਿਹੜੀ ਰੋਸ ਰੈਲੀ ਜਾਂ ਪ੍ਰੋਟੈਸਟ ਮਾਰਚ ਟਾਈਮ ਸਕੁਏਅਰ ਦੇ ਵਿੱਚ ਰੱਖਿਆ ਜੀ, ਔਰ ਉਸ ਦਾ ਜਿਹੜਾ ਫੋਕਸ ਸੀ ਉਹ ਬਾਪੂ ਸੂਰਤ ਸਿੰਘ ਹੋਰਾਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਉੱਤੇ 15 ਜਨਵਰੀ ਤੋਂ ਕੀਤੀ ਗਈ ਭੁੱਖ ਹੜਤਾਲ। ਔਰ ਉਹਨਾਂ ਨੌਜਵਾਨਾਂ ਦੇ 2-3 ਨੁਮਾਇੰਦਿਆਂ ਨੇ ਅੱਡ-ਅੱਡ ਕਾਲ ਕਰਕੇ ਵੀ ਕਿਹਾ ਕਿ ਜੀ ਅਸੀਂ ਜਿਹੜਾ ਹੈ ਤੁਹਾਡੇ ਤੋਂ ਹੀ ਐਕਸਪੈਕਟ ਕਰਦੇ ਹਾਂ ਵੀ ਤੁਸੀਂ ਜ਼ਰੂਰ ਹੋ ਔਰ ਅਸੀਂ ਆਪਣੇ ਤੌਰ 'ਤੇ ਇਹ ਐਫਰਟ ਕਰ ਰਹੇ ਹਾਂ। ਸੋ ਮੈਂ ਆਪਣੀ ਹਿਊਸਟਨ ਟ੍ਰਿਪ ਕੈਂਸਲ ਕਰਕੇ ਇੱਥੇ ਰਹਿਣ ਦੇ ਲਈ ਉਹਨਾਂ ਦੇ ਵਿੱਚ ਜਿਹੜਾ ਹੈ ਅਸੀਂ ਪਹੁੰਚੇ। ਔਰ ਇਹ ਸਾਰੇ ਪ੍ਰੋਗਰਾਮ ਤੋਂ ਪਹਿਲਾਂ ਟੀਵੀ 84 ਨੇ ਵੀ ਇਸ ਸਾਰੇ ਪ੍ਰੋਗਰਾਮ ਨੂੰ ਬਿਫੋਰ ਵੀ ਥਰੂ ਜਿਹੜੀ ਐਡਵਰਟਾਈਜ਼ਮੈਂਟ ਚੱਲਦੀ ਸੀ ਉਹਦੇ ਰਾਹੀਂ ਵੀ ਕਵਰੇਜ ਦਿੱਤੀ ਔਰ ਟੀਵੀ 84 ਦੀ ਟੀਮ ਨੇ ਇਸ ਪ੍ਰੋਟੈਸਟ ਨੂੰ ਲਾਈਵ ਕਵਰ ਵੀ ਕੀਤਾ। ਅੱਜ ਅਸੀਂ ਵੱਡਾ ਸੈਕਸ਼ਨ 12-13 ਮਿੰਟ ਦਾ ਨਿਊਜ਼ ਨੂੰ ਸਰੈਂਡਰ ਕੀਤਾ ਹੈ ਤਾਂ ਕਿ ਦਰਸ਼ਕ ਇਹ ਵੀ ਦੇਖ ਲੈਣ ਕਿ ਅੱਜ ਟੀਵੀ 84 ਕਿਵੇਂ ਪੇਸ਼ਕਦਮੀ ਕਰ ਰਿਹਾ ਹੈ। ਇਸ ਹਫਤੇ ਦੇ ਵਿੱਚ ਆਲਮੋਸਟ 4-5 ਡਿਫਰੈਂਟ ਇਵੈਂਟਸ ਸਾਡੇ ਅੱਡ-ਅੱਡ ਕੈਮਰਾਮੈਨ ਨੇ ਕਵਰ ਕੀਤੀਆਂ। ਬੇਸ਼ੱਕ ਅੱਜ ਦੀਆਂ ਨਿਊਜ਼ 'ਚ ਅਸੀਂ 2 ਜਾਂ 3 ਕਵਰ ਕਰ ਸਕੇ। ਸੋ ਉਸ ਰੋਸ ਰੈਲੀ ਨੂੰ ਵੀ ਜਿਹੜਾ ਲਾਈਵ ਕਵਰ ਵੀ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ 'ਚ ਕੰਪਲੀਟ ਉਸ ਦੇ ਉੱਤੇ ਵੀ ਜਿਹੜਾ ਸਪੈਸ਼ਲ ਪ੍ਰੋਗਰਾਮ ਵੀ ਦਰਸ਼ਕ ਦੇਖ ਸਕਣਗੇ। ਔਰ ਮੈਂ ਸਮਝਦਾ ਵੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਸ ਢੰਗ ਨਾਲ ਨੌਜਵਾਨ ਬੱਚੇ ਬੱਚੀਆਂ ਅੱਗੇ ਆ ਰਹੇ ਨੇ ਔਰ ਉਹਨਾਂ ਦੀ ਲੀਡਰਸ਼ਿਪ 'ਚੋਂ ਕਿਸ ਕਿਸਮ ਦੇ ਨਤੀਜੇ ਨੇ ਕਿ ਇਸ ਪ੍ਰੋਟੈਸਟ ਰੈਲੀ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 1500 ਤੋਂ ਜ਼ਿਆਦਾ ਜਿਹੜਾ ਹੈ ਉਹ ਲੋਕਾਂ ਨੇ ਪਾਰਟਿਸਿਪੇਟ ਕੀਤਾ ਹੈ ਔਰ ਉਹਨਾਂ 'ਚ ਵੀ 80% ਦੇ ਕਰੀਬ ਯੰਗਸਟਰ ਸਨ, ਯੰਗ ਨੌਜਵਾਨ ਬੱਚੇ ਬੱਚੀਆਂ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਟੇਜ ਦੀ ਕਾਰਵਾਈ ਜਿਵੇਂ ਬੜੇ ਆਰਗੇਨਾਈਜ਼ਡ ਤਰੀਕੇ ਨਾਲ ਪੂਰੇ ਪਲੈਕਾਰਡ ਵਗੈਰਾ ਬਣੇ ਹੋਏ ਸੀ ਔਰ ਉਹਨਾਂ 'ਚੋਂ ਕਿਸੇ ਨੇ ਆਪਣੀ ਪ੍ਰਮੋਸ਼ਨ ਨਹੀਂ ਲੱਭੀ। ਭਾਵੇਂ ਗੁਰਦੁਆਰਾ ਕਮੇਟੀਆਂ ਜਾਂ ਅੱਡ-ਅੱਡ ਸ਼ਹਿਰਾਂ ਤੋਂ ਵੀ ਬੱਸਾਂ ਆਈਆਂ ਹੋਈਆਂ ਸੀ, ਉਹਨਾਂ ਨੇ ਜੁਆਇਨ ਕੀਤਾ। ਹਾਲਾਂ ਤੁਸੀਂ ਜਦੋਂ ਅੰਡਰ ਕਰੰਟ ਕਈ ਵਾਰ ਦੇਖਦੇ ਹੋ ਤੇ ਜਿਹੜੀਆਂ ਐਸਟੈਬਲਿਸ਼ਡ ਗੁਰਦੁਆਰਾ ਕਮੇਟੀਜ਼ ਜਾਂ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਉਹਨਾਂ ਨੂੰ ਪ੍ਰੋਮੀਨੈਂਸ ਮਿਲੇ। ਉਹਨਾਂ ਨੇ ਇਗਨੋਰ ਵੀ ਨਹੀਂ ਕੀਤਾ ਕਿਸੇ ਨੂੰ, ਪਰ ਉਹਨਾਂ ਨੇ ਇਹ ਸਾਬਤ ਵੀ ਕਰ ਦਿੱਤਾ ਕਿ ਜੇ ਕਾਜ਼ ਠੀਕ ਹੈ ਔਰ ਇਮਾਨਦਾਰੀ ਦੇ ਨਾਲ ਤੁਸੀਂ ਉਸ ਦੇ ਲਈ ਅੱਗੇ ਵਧਦੇ ਹੋ ਤੇ ਫਿਰ ਸੰਗਤ ਲਈ ਵੀ ਇਹ ਕੋਈ ਲੇਬਲ ਕਿਹੜਾ ਲਾ ਕੇ ਕੌਣ ਕਹਿੰਦਾ ਹੈ ਕੋਈ ਇਹ ਇੰਪੋਰਟੈਂਟ ਨਹੀਂ ਹੈ। ਕਾਜ਼ ਇੰਪੋਰਟੈਂਟ ਹੈ ਔਰ ਇਸ਼ੂ ਇੰਪੋਰਟੈਂਟ ਹੈ। ਔਰ ਇਸ ਰੈਲੀ 'ਚ ਮੈਨੂੰ 20 ਤੋਂ 25 ਮਿੰਟ ਤੱਕ ਲਗਭਗ ਐਡਰੈਸ ਕਰਨ ਦਾ ਵੀ ਸਮਾਂ ਬਣਿਆ ਕਿਉਂਕਿ ਟਾਈਮ ਸਕੁਏਅਰ ਜਿੱਥੇ ਕਿ ਵੀਕਐਂਡ ਹੋਣ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਯਾਤਰੂ ਨੇ, ਟੂਰਿਸਟ ਨੇ, ਉਹ ਮੌਜੂਦ ਹੁੰਦੇ ਨੇ। ਇਸ ਦੇ ਮੱਦੇਨਜ਼ਰ ਮੈਂ ਇੰਗਲਿਸ਼ ਦੇ ਵਿੱਚ ਹੀ ਐਡਰੈਸ ਕੀਤਾ ਔਰ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਵਜੇ ਦਰਸ਼ਕ ਔਰ ਸਰੋਤੇ ਉਸ ਸਪੀਚ ਨੂੰ ਲਾਈਵ ਵੀ 9 ਤੋਂ 9:30 ਵਾਲੇ ਸਲੋਟ 'ਚ ਦੇਖ ਸਕਣਗੇ। ਸੋ ਕੁੱਲ ਮਿਲਾ ਕੇ ਜਿਹੜੀ ਸਾਰੀ ਸਪਿਰਿਟ ਸੀ, ਦਿਨ ਵੀ ਬਹੁਤ ਵਧੀਆ ਲੱਗਾ ਹੋਇਆ ਸੀ ਔਰ ਜਿਹੜੀ ਸਪਿਰਿਟ ਸੀ ਉਹ ਬੜੀ ਅਪਬੀਟ ਸਪਿਰਿਟ ਸੀ ਔਰ ਜਿਸ ਜੋਸ਼ੋ ਖਰੋਸ਼ ਦੇ ਨਾਲ ਨਾਰੇ ਔਰ ਪੁਤਲੇ ਵੀ ਬਣਾਏ ਹੋਏ ਸੀ। ਬਾਦਲ ਦੇ ਪੁਤਲੇ ਨੂੰ ਵੀ ਜੁੱਤੀਆਂ ਪੈ ਰਹੀਆਂ ਸੀ, ਮੋਦੀ ਵਾਲਿਆਂ ਨੂੰ ਵੀ ਪੈ ਰਹੀਆਂ ਸੀ। ਸਗੋਂ ਕੁਛ ਨੌਜਵਾਨ ਆਏ ਕਹਿਣ ਲੱਗੇ ਜੇ ਪੁਤਲੇ ਨੂੰ ਜੁੱਤੀਆਂ ਪੈਂਦੀਆਂ ਦਾ ਜ਼ਿਕਰ ਸੱਚੋ ਸੱਚ ਜ਼ਰੂਰ ਕਰਿਓ ਜੀ। ਔਰ ਜਿਹੜੀ ਗੱਲ ਹੋਰ ਵੀ ਪੋਜ਼ਿਟਿਵ ਸੀ ਕਿ ਇਸ ਸਾਰੇ 'ਚੋਂ ਜਿਹੜਾ ਪਾਰਟ ਹੈ ਉਹ ਹੋਰ ਵੀ ਅੱਗੇ ਤੁਰ ਸਕਦਾ ਹੈ ਜੀ। ਇਹ ਸਾਰੀ ਲੀਡਰਸ਼ਿਪ ਪਾਰਟ ਨੂੰ ਮੈਂ ਸਮਝਦਾ ਵੀ ਉਹਨਾਂ ਨੂੰ ਵੀ ਉਤਸ਼ਾਹ ਮਿਲਿਆ, ਹੌਸਲਾ ਮਿਲਿਆ ਕਿ ਬਹੁਤਿਆਂ ਨੇ ਇਸ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕੀਤੀ, ਉਹਨਾਂ ਦੇ ਸੱਦੇ ਤੇ ਆਏ ਨੇ। ਸੋ ਇਹ ਪ੍ਰੋਗਰਾਮ ਬੜਾ ਸਫਲ ਵੀ ਰਿਹਾ ਔਰ ਮੀਡੀਆ ਦੇ ਲਿਹਾਜ਼ ਨਾਲ ਰਾਇਟਰ ਨਿਊਜ਼ ਏਜੰਸੀ, ਐਸੋਸੀਏਟਿਡ ਪ੍ਰੈਸ, ਈਵਨ PTI ਜਿਹੜਾ ਨਿਊਜ਼ ਹੈ ਉਹਨਾਂ ਨੇ ਵੀ, ਨਿਊਜ਼ ਏਜੰਸੀ ਨੇ ਵੀ ਇਸ ਨੂੰ ਕਵਰ ਕੀਤਾ। ਸੋ ਇਹ
ਮੁੱਖ ਇਵੈਂਟ ਜਿਹੜੀ ਹੈ ਉਹ ਸੈਚਰਡੇ ਦੀ ਸੀ ਜੀ। ਸੰਡੇ ਕਿਉਂਕਿ ਸੈਚਰਡੇ ਹੀ ਮੈਨੂੰ ਪਤਾ ਲੱਗਾ, ਹਾਲਾਂ ਉਹਨਾਂ ਦੀ ਐਡ ਵੀ ਚੱਲ ਰਹੀ ਸੀ ਸਾਡੇ ਪ੍ਰੋਗਰਾਮ 'ਚ, ਲੇਕਿਨ ਮੈਨੂੰ ਨਿੱਜੀ ਤੌਰ ਤੇ ਕਿਉਂਕਿ ਮੇਰਾ ਇੱਥੇ ਠਹਿਰਣ ਦਾ ਨਹੀਂ ਸੀ ਪ੍ਰੋਗਰਾਮ, ਸੰਡੇ ਗੁਰਦੁਆਰਾ ਸਿੰਘ ਸਭਾ ਕਾਟਰੇਟ 'ਚ ਜਿਹੜੀਆਂ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਜ਼ ਨੇ ਔਰ ਸਿੱਖ ਸੰਸਥਾਵਾਂ ਨੇ, ਉਹਨਾਂ ਨੇ ਨੁਮਾਇੰਦਾ ਇਕੱਠ ਰੱਖਿਆ ਹੋਇਆ ਸੀ। ਖਾਸ ਤੌਰ ਤੇ ਜਦੋਂ ਤੋਂ ਇਹ ਸਾਰਾ ਅਕਾਲ ਤਖਤ ਸਾਹਿਬ ਦਾ ਗੁਰਮਤਾ ਜਾਰੀ ਹੋਇਆ, ਜਿਹੜਾ 2007 ਚ ਉਹਨੂੰ ਕਿਵੇਂ ਵਾਪਸ ਲਿਆ, ਜਥੇਦਾਰਾਂ ਦਾ ਕਿਰਦਾਰ, ਇਸ ਬਾਰੇ ਭਾਵੇਂ ਉਹ ਪਹਿਲਾਂ ਵੀ ਮਤਾ ਪਾਸ ਕਰ ਚੁੱਕੇ ਸਨ ਜੀ ਇਕੱਠੇ ਹੋ ਕੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਥਾਂ ਥਾਂ ਤੇ ਇਹ ਮੁੱਖ ਵਿਸ਼ਾ ਔਰ ਉਹਦੇ ਚੋਂ ਨਿਕਲਿਆ ਸਰਬੱਤ ਖਾਲਸਾ ਦੀ ਗੱਲ ਔਰ ਅਕਾਲੀਆਂ ਦਾ ਕਿਰਦਾਰ। ਇਹ ਮੁੱਦੇ ਜਿਹੜੇ ਸੀ ਇਹਨਾਂ ਨੂੰ ਰੱਖ ਕੇ ਜਿਹੜਾ ਉਹਨਾਂ ਨੇ ਇਕੱਠ ਰੱਖਿਆ ਹੋਇਆ ਸੀ, ਸਿੰਘ ਸਭਾ ਨੇ ਹੋਸਟ ਕੀਤਾ। ਔਰ ਇਹ ਵੀ ਮੈਨੂੰ ਬੜੀ ਖੁਸ਼ੀ ਹੈ ਕਿ ਜਿੱਥੇ ਜਿਵੇਂ ਸੈਚਰਡੇ ਦੇ ਇਕੱਠ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਪਹੁੰਚੇ ਹੋਏ ਸਨ ਔਰ ਸੰਗਤਾਂ ਦੀ ਵੀ ਪਾਰਟਿਸਿਪੇਸ਼ਨ ਸੀ, ਉੱਥੇ ਐਤਵਾਰ ਦੇ ਇਸ ਇਕੱਠ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਕਮੇਟੀਆਂ ਔਰ ਇਹਦੇ 'ਚ ਈਵਨ ਸਾਡੇ ਵਾਸ਼ਿੰਗਟਨ ਤੋਂ 4-5 ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦੇ ਔਰ ਸਾਡੇ ਜਿਹੜੇ ਖਾਸ ਤੌਰ ਤੇ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਇਹਨਾਂ ਸਾਰਿਆਂ ਨੇ ਉਤਸ਼ਾਹ ਦੇ ਨਾਲ ਉੱਥੋਂ ਪੂਰਾ ਜਿਹੜਾ ਹੈ ਸਭ ਨੂੰ ਤਿਆਰ ਕੀਤਾ ਹੋਇਆ ਸੀ। ਸਿੰਘ ਸਭਾ ਤੋਂ ਫੁੱਲ ਫਲੈਜਡ ਡੈਲੀਗੇਸ਼ਨ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਮੁੱਖ ਗ੍ਰੰਥੀ ਬਾਬਾ ਮੁਖਤਿਆਰ ਸਿੰਘ, ਜਿਨ੍ਹਾਂ ਨੂੰ ਮੁਖੀ ਕਰਕੇ ਕਿਹਾ ਜਾਂਦਾ ਹੈ, ਉਹਨਾਂ ਨੇ ਐਡਰੈਸ ਵੀ ਕੀਤਾ। ਔਰ ਈਵਨ ਜਿਹੜੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੀ ਵੀ ਨੁਮਾਇੰਦਗੀ ਸੀ। ਇਹ ਵੱਖਰੀ ਗੱਲ ਹੈ ਵੀ ਕਿਹਨੇ ਕੀ ਵਿਚਾਰ ਦਿੱਤੇ ਔਰ ਲੋਕਾਂ ਨੇ ਉਹਨਾਂ ਨੂੰ ਕਿਵੇਂ ਲਿਆ, ਲੇਕਿਨ ਇੱਕ ਗੱਲ ਚੰਗੀ ਹੈ ਵੀ ਇਸ ਕਿਸਮ ਦੇ ਮੌਕੇ ਤੇ ਅਸੀਂ ਬਿਨਾਂ ਕਿਸੇ ਹੋਰ ਮਤਭੇਦ ਨੂੰ ਮੱਦੇਨਜ਼ਰ ਰੱਖਦਿਆਂ ਇਕੱਠੇ ਹੁੰਦੇ ਹਾਂ। ਨਿਊਯਾਰਕ, ਨਿਊ ਜਰਸੀ ਦੇ ਗੁਰਦੁਆਰੇ, ਕਨੈਟੀਕਟ, ਪੈਨਸਿਲਵੇਨੀਆ, ਔਰ ਇਹ ਵੀ ਲਗਭਗ 3:30 ਵਜੇ ਤੋਂ ਲੈ ਕੇ 7-7:30 ਤੱਕ ਆਲਮੋਸਟ 8 ਹੀ ਵੱਜ ਗਏ ਇਹ ਪ੍ਰੋਗਰਾਮ ਚੱਲਿਆ। ਇਸ ਨੂੰ ਵੀ TV 84 ਨੇ ਕਵਰ ਕੀਤਾ ਔਰ ਇਹਦੇ 'ਚ ਵੀ ਜਿਹੜਾ ਐਡਰੈਸ ਕਰਨ ਦਾ ਸਾਨੂੰ ਉਹਨਾਂ ਨੇ ਆਰਗੇਨਾਈਜ਼ਰਸ ਨੇ ਮੌਕਾ ਦਿੱਤਾ ਔਰ ਅਸੀਂ ਉਹਦੇ 'ਚ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਕੰਪਲੀਟ ਪਾਰਟ ਦਰਸ਼ਕਾਂ ਦੇ ਸਾਹਮਣੇ ਆਏਗਾ ਜੀ। ਲੇਕਿਨ ਉਸ 'ਚ ਵੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਅੱਜ ਫਰਦਰ ਸਟੈਪ ਕੀ ਹੈ। ਇੱਕ ਤਾਂ ਹੁਣ ਕੀ ਹੋ ਰਿਹਾ ਉਹ ਤਾਂ ਅੱਜ ਕੱਲ੍ਹ ਫੇਸਬੁੱਕ ਔਰ ਟਵਿੱਟਰ ਔਰ ਵਟਸਐਪ ਜੀ ਇਸ ਕਿਸਮ ਦਾ ਹੈ ਵੀ ਉਹ ਤਾਂ ਸਾਨੂੰ ਖਬਰਾਂ ਸੁਣਾ ਰਹੇ ਹੁੰਦੇ ਨੇ, ਕਿਉਂਕਿ ਅਸੀਂ ਇਹਨਾਂ ਦੇ ਸ਼ੌਕੀਨ ਨਹੀਂ ਹੈ। ਜਿਹੜੇ ਲੇਟੈਸਟ ਟੈਕਨੋਲੋਜੀ ਹੈ ਜਿਹਦੇ 'ਚ ਯੰਗਸਟਰਸ ਮੋਰ ਜਿਹੜੇ ਨੇ ਉਹ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੇ ਨੇ ਜਿਸ ਟੈਕਨੋਲੋਜੀ, ਸਾਨੂੰ ਥੋੜਾ ਜਿਹਾ ਬੁਖਾਰ ਜਿਹਾ ਚੜ੍ਹਦਾ ਵਾਰ-ਵਾਰ ਉਂਗਲਾਂ ਮਾਰਨ ਜੀ। ਲੇਕਿਨ ਅੱਗੇ ਕੀ ਹੋਏ ਔਰ ਜਿਵੇਂ ਸਰਬੱਤ ਖਾਲਸਾ ਸ਼ਬਦ ਚੱਲ ਰਿਹਾ ਹੋਏ, ਇੱਥੇ ਹੋਏ, ਉੱਥੇ ਹੋਏ, ਕਦੋਂ ਹੋਏ। ਸੋ ਜਦੋਂ ਦਰਸ਼ਕ ਉਹ ਸਾਡੇ ਪ੍ਰੈਜੈਂਟੇਸ਼ਨ ਨੂੰ ਦੇਖਣਗੇ ਕਿ ਅਸੀਂ ਐਲੈਬੋਰੇਟ ਵੀ ਕੀਤਾ ਇਸ ਪ੍ਰੋਗਰਾਮ ਦੇ ਹਵਾਲੇ ਨਾਲ, ਅਸੀਂ ਅੱਗੇ ਵੀ ਗੱਲ ਕੀਤੀ ਹੋਈ ਹੈ ਕਿ ਵੀ ਕਿਵੇਂ ਸਰਬੱਤ ਖਾਲਸਾ ਜੇ 30 ਮਿਲੀਅਨ ਸਿੱਖਾਂ ਦੀ ਨੁਮਾਇੰਦਾ ਅਸੀਂ ਕੋਈ ਵਰਲਡ ਪਾਰਲੀਮੈਂਟ ਫਲੋਟ ਕਰਦੇ ਹਾਂ, ਸਿੱਖ ਪਾਰਲੀਮੈਂਟ ਬਣਾਉਂਦੇ ਹਾਂ, ਉਸ 'ਚੋਂ ਇੱਕ ਸਿਸਟਮ ਨਿਕਲ ਸਕਦੇ ਜੀ ਔਰ ਇਸ ਸਭ ਨੂੰ ਅੱਗੇ ਤੋਰਦੇ ਹਾਂ ਜਿਹੜਾ ਗੱਲ ਫੇਰ ਹੀ ਅੱਗੇ ਚੱਲ ਸਕਦੀ ਹੈ। ਔਰ ਇਹ ਸਾਰੀ ਕਨਵੈਨਸ਼ਨ ਜਾਂ ਇਕੱਠ ਜਾਂ ਮੀਟਿੰਗ, ਇਹਦੇ ਲਈ ਕੋਈ ਵੀ ਸ਼ਬਦ ਇਸਤੇਮਾਲ ਕੀਤਾ ਜਾ ਸਕਦਾ, ਰਿਪਰੈਜ਼ੈਂਟੇਟਿਵ ਗੈਦਰਿੰਗ, ਇਸ ਦੇ ਫਿਰ ਅਖੀਰਲੇ ਪਲਾਂ ਦੇ ਵਿੱਚ 11 ਮਤੇ ਜਿਹੜੇ ਹਾਲਾਂ ਟੂ ਐਂਡ ਫਰੋ ਹੁੰਦੇ ਰਹੇ, ਕੁਛ ਆਏ, ਕੁਛ ਉਹਨਾਂ 'ਚੋਂ ਡ੍ਰੌਪ ਹੋਏ। ਸੋ ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜਾ ਪਾਰਟ ਸੀ ਕਿ ਅਕਾਲੀ ਸਰਕਾਰ ਪੰਜਾਬ ਦੀ, ਭਾਰਤ ਸਰਕਾਰ ਔਰ RSS ਜੀ ਇਹ ਜ਼ਿੰਮੇਵਾਰ ਹੈ, ਦੋਸ਼ੀ ਨੇ ਔਰ ਇਹਨਾਂ ਦੇ ਮੁਕੰਮਲ ਬਾਈਕਾਟ ਇਨਕਲੂਡਿੰਗ ਜਥੇਦਾਰ ਕਿ ਭਾਈ ਇਹਨਾਂ ਨੂੰ ਬਿਲਕੁਲ ਵੜ ਨਹੀਂ ਦਿੱਤਾ ਜਾਏਗਾ। ਅਕਾਲੀਆਂ ਬਾਰੇ ਇਹ ਪਹੁੰਚ ਬੜੀ ਸਿੱਧੇ ਤੌਰ ਤੇ ਲਈ ਗਈ। ਫਿਰ ਸਰਬੱਤ ਖਾਲਸਾ ਦੇ ਕਨਸੈਪਟ ਨੂੰ ਹਮਾਇਤ ਦਿੱਤੀ ਗਈ ਔਰ ਇਹ ਵੀ ਵਿਚਾਰ ਆਇਆ ਕਿ ਭਾਈ ਇਹ ਜਿਹੜੇ ਜਥੇਦਾਰਾਂ ਦੀ ਸਥਾਪਨਾ ਹੈ ਜਾਂ ਉਹਨਾਂ ਨੂੰ ਉਤਾਰਨਾ ਹੈ ਉਹ ਉਸ ਪ੍ਰਕਿਰਿਆ ਰਾਹੀਂ ਹੋਈ ਜਿਹੜੇ ਸਰਬੱਤ ਖਾਲਸਾ ਦੀ ਪ੍ਰੋਸੈਸ ਹੈ। ਇੱਕ ਇਹ ਵੀ ਫੈਸਲਾ ਲਿਆ ਗਿਆ ਕਿ ਅਪ੍ਰੈਲ 'ਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਇੱਕ ਬਹੁਤ ਵੱਡੀ ਰੈਲੀ, ਫਰੀडम ਰੈਲੀ ਦੀ ਤਰ੍ਹਾਂ ਵਾਸ਼ਿੰਗਟਨ DC ਦੇ ਵਿੱਚ ਹੋਏ, ਜਿਹੜਾ ਸਿੱਖੀ ਦੀ ਆਜ਼ਾਦੀ, ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਗੱਲ ਹੈ ਉਸ ਨੂੰ ਅੱਗੇ ਤੋਰੇ। ਆਰਟੀਕਲ 25B ਜਿਹੜਾ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ ਉਸ ਨੂੰ ਰਿਪੀਲ ਕਰਨ ਦੀ ਗੱਲ ਔਰ ਹੋਰ ਛੋਟੇ ਛੋਟੇ ਜਿਹੜੇ ਇਸ਼ੂ ਸਨ ਉਸ ਦਾ ਹਿੱਸਾ ਬਣਾਏ ਗਏ।
ਪਰ ਮੁੱਖ ਤੌਰ ਦੇ ਉੱਤੇ ਜਿਹੜਾ ਹੈ ਉਹ ਇਹੀ ਪਾਰਟ ਸੀ ਕਿ ਬਿਲਕੁਲ ਪੰਥ ਖੜਾ ਹੈ। ਔਰ ਜਿਹੜੀਆਂ ਪ੍ਰੈਜੈਂਟੇਸ਼ਨ ਸਨ, ਬੇਸ਼ੱਕ ਕੁਛ ਨੇ ਤਾਂ ਕਹਿਣਾ ਹੀ ਹੁੰਦਾ ਹੈ ਕਿ ਜੀ ਗੱਲ ਕਰੋ, ਮਤਲਬ ਦੀ ਗੱਲ ਕਰੋ, ਇਸ ਵੇਲੇ ਹੋਰ ਨਾ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਹੈ ਜੀ। ਸੋ ਇਸ ਕਿਸਮ ਦੇ ਬੁਲਾਰੇ ਵੀ ਸਨ ਜਿਨ੍ਹਾਂ ਨੂੰ ਖਾਲਿਸਤਾਨ ਤੋਂ ਥੋੜੀ ਕੰਬਣੀ ਵੀ ਛਿੜਦੀ ਹੈ, ਕਈਆਂ ਨੂੰ ਮੁੜਕਾ ਆ ਜਾਂਦਾ ਹੈ, ਕਈਆਂ ਨੂੰ ਤਾਂ ਬੁਖਾਰ ਚੜ ਜਾਂਦਾ ਹੈ। ਹੁਣ ਉਹਨਾਂ ਦਾ ਤੁਸੀਂ ਕੋਈ ਬਹੁਤਾ ਕੁਝ ਨਹੀਂ ਕਰ ਸਕਦੇ ਜੀ। ਲੇਕਿਨ ਕੁੱਲ ਜਿਹੜੀ ਮਿਲਾ ਕੇ ਜਿਹੜੀ ਸਪਿਰਿਟ ਸੀ, ਕੰਸੈਂਸਸ ਸੀ, ਉਹ ਇਹੀ ਸੀ ਕਿ ਵੀ ਇਹ ਸਾਰੀਆਂ ਹੀ ਗੁਲਾਮੀ ਦੀਆਂ ਅਲਾਮਤਾਂ ਨੇ ਔਰ ਪੂਰਨ ਆਜ਼ਾਦੀ ਤੋਂ ਬਿਨਾ, ਮੁਕੰਮਲ ਆਜ਼ਾਦੀ ਤੋਂ ਬਿਨਾ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਮੁੱਖ ਤੌਰ ਦੇ ਉੱਤੇ ਇਹ ਸਾਡਾ ਵੀਕਐਂਡ ਸੀ। ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਲੈਣੇ ਬ੍ਰੇਕ।